ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 21 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਟੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਡੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਅੱਜ ਮੀਟਿੰਗ ਸੀਗੀ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਸਾਇਰਲ ਰਾਮਾਫੋਸਾ ਦੇ ਨਾਲ। ਸੋ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ, ਓਵਲ ਆਫਿਸ ਦੇ ਵਿੱਚ ਜਦੋਂ ਮੀਟਿੰਗ ਹੋਈ ਤੇ ਉੱਥੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ, ਜੋ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਕਾਫੀ ਜਿਹੜਾ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ। ਵੀਡੀਓਜ਼ ਦਿਖਾ ਲਈਆਂ ਜਿਹਦੇ ਵਿੱਚ ਕਈ ਲੋਕ ਸਾਊਥ ਅਫਰੀਕਾ 'ਚ ਕਹਿ ਰਹੇ ਆ ਵੀ ਜਿਹੜੇ ਗੋਰੇ ਮਾਰ ਦੇਣੇ ਚਾਹੀਦੇ ਆ, ਦੱਬ ਦੇਣੇ ਚਾਹੀਦੇ ਆ। ਸੋ ਉਹਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਦੇਖੋ, ਜਿਹੜੇ ਗੋਰੇ ਮੂਲ ਦੇ ਲੋਕ ਹੈਗੇ ਆ, ਐਕਚੁਅਲੀ ਵਾਈਟ ਜੈਨੋਸਾਈਡ ਉੱਥੇ ਹੋ ਰਿਹਾ ਹੈਗਾ। ਆਪਾਂ ਨੂੰ ਪਤਾ ਹੀ ਆ ਵੀ ਸਾਊਥ ਅਫਰੀਕਾ ਬਹੁਤ ਚਿਰ ਗੋਰਿਆਂ ਦੇ ਥੱਲੇ ਰਿਹਾ। ਨੈਲਸਨ ਮੰਡੇਲਾ ਕਿੰਨੇ ਸਾਲ ਅੰਦਰ ਹੈ, ਤੇ ਹੁਣ ਜਦੋਂ ਉਹਨਾਂ ਨੂੰ ਆਜ਼ਾਦੀ ਮਿਲੀ ਆ ਤੇ ਉਹ ਜੋ ਆ ਹੁਣ ਉੱਥੇ ਕਾਲੇ ਮੂਲ ਦੇ ਲੋਕਾਂ ਦਾ ਰਾਜ ਚੱਲ ਰਿਹਾ ਹੈਗਾ। ਪਿਛਲੇ ਦਿਨਾਂ ਦੇ ਵਿੱਚ 50 ਦੇ ਕਰੀਬ ਜਿਹੜੇ ਗੋਰੇ ਮੂਲ ਦੇ ਲੋਕ ਆ, ਉਹਨਾਂ ਨੂੰ ਟਰੰਪ ਦੇ ਐਡਮਿਨਿਸਟ੍ਰੇਸ਼ਨ ਨੇ ਪੋਲੀਟੀਕਲ ਅਸਾਈਲਮ ਵੀ ਅਪਲਾਈ ਕਰਨ ਦੇ ਲਈ ਇੱਥੇ ਜਿਹੜੀ ਇਜਾਜ਼ਤ ਦੇ ਦਿੱਤੀ ਸੀ। ਸੋ ਇਹਦੇ ਸੰਬੰਧ ਦੇ ਵਿੱਚ ਉੱਥੇ ਵੀਡੀਓ ਦਿਖਾ ਲਈ ਗਈ। ਓਵਲ ਆਫਿਸ ਪਹਿਲੀ ਵਾਰੀ ਕਹਿੰਦੇ ਹੋਇਆ ਤੇ ਉੱਥੇ ਉਸ ਟਾਈਮ ਦੇ ਉੱਤੇ ਸਾਊਥ ਅਫਰੀਕਾ ਦਾ ਜਿਹੜੇ ਪ੍ਰੈਜ਼ੀਡੈਂਟ ਆ, ਉਹ ਕਹਿੰਦਾ ਵੀ ਕ੍ਰਾਈਮ ਤਾਂ ਉੱਥੇ ਹੈਗਾ ਹੀ ਆ, ਇਹ ਤਾਂ ਮੈਂ ਵੀ ਮੰਨਦਾ ਆ, ਪਰ ਕਾਲਿਆਂ ਦੇ ਉੱਤੇ ਕਹਿੰਦਾ ਗੋਰਿਆਂ ਨਾਲੋਂ ਜ਼ਿਆਦਾ ਹੈਗਾ ਕ੍ਰਾਈਮ ਦੇ ਵਿੱਚ, ਜੇ ਓਵਰਆਲ ਦੇਖਿਆ ਜਾਵੇ। ਪਰ ਜੋ ਕੁਝ ਤੁਸੀਂ ਦਿਖਾ ਰਹੇ ਆ, ਇੰਨਾ ਰਿਐਲਿਟੀ ਨਹੀਂ ਹੈਗੀ। ਪਰ ਜਿਸ ਹਿਸਾਬ ਦੇ ਨਾਲ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਚੀਜ਼ ਨੂੰ ਹੈਂਡਲ ਕਰ ਲਿਆ, ਨਹੀਂ ਤਾਂ ਜਿਹੜੀ ਸਿਚੁਏਸ਼ਨ ਜਿਹੜੀ ਸੀ ਉਹ ਕਾਫੀ ਜਿਹੜੀ ਬੈਡ ਉੱਥੇ ਬਣੀ ਹੋਈ ਸੀ। ਖਾਸ ਕਰਕੇ ਜਿਹੜਾ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਹੈ, ਉਸਨੇ ਵੀ ਕਿਸ ਤਰ੍ਹਾਂ ਜਿਹੜਾ ਆਨਸਰ ਦੇਣਾ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਵੱਧਦੀ ਮਹਿੰਗਾਈ ਦੇ ਬਾਰੇ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕਿ ਜਿਹੜਾ ਨਾਰਮਲ ਜਿਹੜਾ ਹੋਮ ਪ੍ਰਾਈਸ ਹੈ, ਜਿਹੜਾ ਆਮ ਘਰਾਂ ਦੀ ਕੀਮਤ ਆ, ਉਹ ਪਿਛਲੇ ਸਾਲ ਦੇ ਨਾਲੋਂ, ਇਸੇ ਮਹੀਨੇ ਦੇ ਨਾਲੋਂ 3% ਵੱਧ ਚੁੱਕੀ ਆ। ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਸ ਟਾਈਮ ਸਟੇਟ ਵਾਈਜ਼ ਜੇਕਰ ਫੈਮਿਲੀ ਹੋਮ, ਜੇ ਸਿੰਗਲ ਫੈਮਿਲੀ ਹੋਮ ਦੀ ਜਿਹੜੀ ਆਮ ਤੌਰ ਤੇ ਜਿਹੜੀ ਪ੍ਰਾਈਸ ਗਿਣੀ ਜਾਂਦੀ ਹੈ, $9,10,000 ਹੈ ਅਪ੍ਰੈਲ ਦੇ ਵਿੱਚ, ਜਿਹੜੀ ਕਿ ਪਿਛਲੇ ਸਾਲ ਅਪ੍ਰੈਲ 2024 ਦੇ ਵਿੱਚ $9,04,000 ਸੀ। ਲੇਟੈਸਟ ਸੇਲਸ ਡਾਟਾ ਜਿਹੜਾ ਕਿ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਦੇ ਵੱਲੋਂ ਇਹ ਦਿੱਤਾ ਗਿਆ, ਇਹਦੇ ਵਿੱਚ ਇਹ ਕੁਝ ਤੱਥ ਜਿਹੜੇ ਨੇ ਉਹ ਉਜਾਗਰ ਹੋਏ ਨੇ। ਜੇਕਰ ਕਾਉਂਟੀ ਵਾਈਜ਼ ਜਾਂ ਹੋਰ ਜਿਹੜੇ ਕੋਂਡੋ ਦੀ ਗੱਲ ਕਰੀਏ, ਜਾਂ ਲਾਸ ਐਂਜਲਸ ਇਲਾਕਿਆਂ ਦੀ ਗੱਲ ਕਰੀਏ, ਜਾਂ ਹੋਰ ਇਹ ਸਾਰੇ ਬੇ ਏਰੀਏ ਦੇ ਵਿੱਚ ਜੋ ਰੇਟ ਨੇ ਇਸ ਟਾਈਮ ਸਦਰਨ ਕੈਲੀਫੋਰਨੀਆ ਦੇ ਵਿੱਚ ਨੇ, ਜਾਂ ਫਾਰ ਨਾਰਥ ਦੇ ਵਿੱਚ ਨੇ, ਸੈਂਟਰਲ ਵੈਲੀ ਦੇ ਵਿੱਚ ਨੇ, ਸੈਂਟਰਲ ਕੋਸਟ ਦੇ ਵਿੱਚ ਨੇ, ਉਹਨਾਂ ਨੂੰ ਸਾਰਿਆਂ ਨੂੰ ਲਾ ਕੇ ਜਿਹੜਾ ਇਹ ਐਵਰੇਜ ਪ੍ਰਾਈਸ ਆ ਉਹ ਕੱਢੀ ਗਈ ਹੈ। ਹਾਲਾਂਕਿ ਜੇਕਰ ਸੈਂਟਰਲ ਵੈਲੀ ਦੀ ਗੱਲ ਕਰੀਏ ਤਾਂ ਸੈਂਟਰਲ ਵੈਲੀ ਜਿੱਥੇ ਆਪਾਂ ਸਾਰੇ ਰਹਿ ਰਹੇ ਹਾਂ ਇਸ ਟਾਈਮ, ਮਾਰਚ 2025 ਦੇ ਵਿੱਚ ਜਿਹੜੀ ਐਵਰੇਜ ਕੱਢੀ ਹੈ ਉਹ 4,95,000 ਦੀ, ਜਿਹੜੀ ਕਿ ਅਪ੍ਰੈਲ 2024 ਦੇ ਵਿੱਚ 4,93,000 ਸੀਗੀ, ਤੇ ਇਸ ਟਾਈਮ ਅਪ੍ਰੈਲ 2025 ਦੇ ਵਿੱਚ 4,95,000। ਇਸੇ ਤਰ੍ਹਾਂ ਜਿਹੜੀ ਸੈਂਟਰਲ ਕੋਸਟ ਆ ਉਹਦੇ ਵਿੱਚ ਇਹ ਮਿਲੀਅਨ ਤੋਂ ਪਾਰ ਆ, ਤੇ ਜਿਹੜਾ ਲਾਸ ਐਂਜਲਸ ਮੈਟਰੋ ਦਾ ਇਲਾਕਾ, ਉੱਥੇ ਇਹ 8,40,000 ਸੀਗੀ, ਜਿਹੜੀ ਕਿ ਮਾਰਚ 2025 ਦੇ ਵਿੱਚ ਘਟੀ ਹੈ $6,000। ਤੇ ਬੇ ਏਰੀਏ ਦੇ ਵਿੱਚ ਤਾਂ ਆਪਾਂ ਦੇਖਿਆ ਕਿ ਬੇ ਏਰੀਆ ਸਭ ਤੋਂ ਮਹਿੰਗੇ ਇਲਾਕਿਆਂ ਦੇ ਵਿੱਚੋਂ ਇੱਕ ਹੈ ਕੈਲੀਫੋਰਨੀਆ ਦੇ ਵਿੱਚ, ਜਿਹੜੀ ਕਿ ਦੱਸਿਆ ਜਾ ਰਿਹਾ ਕਿ ਇਸ ਟਾਈਮ 1.4 ਮਿਲੀਅਨ ਡਾਲਰ ਤੋਂ ਕਰੀਬ ਜਿਹੜੀ ਆ ਉਹ ਇਸ ਟਾਈਮ ਦਰਜ ਕੀਤੀ ਗਈ ਆ, ਤੇ ਇਹ ਇਸ ਟਾਈਮ ਜਿਹੜੀ ਐਵਰੇਜ ਪ੍ਰਾਈਸ ਆ। ਦੱਸਦੇ ਆ ਕਿ ਜਿਹੜਾ
ਟਾਊਨ ਹੋਮਸ ਆ ਜਿਹੜੇ ਕਿ $6,70,000 ਦੇ ਸੀਗੇ ਕਿਸੇ ਟਾਈਮ, ਉਹਨਾਂ ਦੇ ਵਿੱਚ ਵੀ ਇਜ਼ਾਫਾ ਦੇਖਿਆ ਗਿਆ। ਇਸ ਟਾਈਮ 1.6 ਤੋਂ ਲੈ ਕੇ 2.6 ਤੱਕ। ਆਪਾਂ ਹਮੇਸ਼ਾ ਜਦੋਂ ਕੈਲੀਫੋਰਨੀਆ ਦੀ ਪੋਲਿਟਿਕਸ ਦੇ ਬਾਰੇ ਗੱਲ ਕਰਦੇ ਹਾਂ ਤਾਂ ਦੋ ਚੀਜ਼ਾਂ ਆਮ ਤੌਰ ਤੇ ਗਵਰਨਰ ਨਿਊਸਮ ਜਿਹੜੇ ਨੇ ਉਹਨਾਂ ਨੂੰ ਮੂਹਰੇ ਸਵਾਲ ਦੇ ਰੂਪ ਦੇ ਵਿੱਚ ਖੜੀਆਂ ਹੁੰਦੀਆਂ। ਇੱਕ ਤਾਂ ਕੈਲੀਫੋਰਨੀਆ ਦੇ ਵਿੱਚ ਵੱਧਦੀ ਮਹਿੰਗਾਈ, ਅਫੋਰਡੇਬਿਲਟੀ, ਤੇ ਆਪਾਂ ਡਾਟਾ ਵੀ ਤੁਹਾਡੇ ਸਾਹਮਣੇ ਦੱਸਦੇ ਰਹੀਦਾ ਵੱਖ-ਵੱਖ ਸਟੱਡੀਜ਼ ਦੇ ਵਿੱਚੋਂ ਜਿਹੜਾ ਸਾਹਮਣੇ ਆਉਂਦਾ ਕਿ ਕਿੰਨੇ ਲੋਕ ਮੂਵ ਹੋਏ, ਕਿੰਨੇ ਵਾਪਸ ਆਏ। ਇਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਵਾਧਾ ਕ੍ਰਾਈਮ ਜਿਹੜਾ। ਸੋ ਅਫੋਰਡੇਬਿਲਟੀ ਜਿਹੜਾ ਇੰਡੈਕਸ ਆ ਉਹਦੇ ਵਿੱਚੋਂ ਕੈਲੀਫੋਰਨੀਆ ਦੇ ਨਿਵਾਸੀ ਜਿਹੜੇ ਨੇ ਉਹ ਲਗਾਤਾਰ ਆਪਣੀ ਜਿਹੜੀ ਜੱਦੋਜਹਿਦ ਕਰ ਰਹੇ ਨੇ ਰੈਂਟ ਭਰਨ ਦੇ ਵਿੱਚ ਜਾਂ ਹੋਰ ਮਾਮਲਿਆਂ ਦੇ ਵਿੱਚ। ਉਹ ਵੀ ਸਟੱਡੀਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤੇ ਇਸ ਟਾਈਮ ਜਿਹੜੇ ਕੋਈ ਇਲਾਕਿਆਂ ਦੇ ਵਿੱਚ ਘਰ ਆ, ਸੋ ਬਹੁਤ ਵੱਡੀ ਵਸੋਂ ਆ ਜਿਹੜੀ ਜਿਹਦੇ ਵੱਸ ਦੇ ਵਿੱਚੋਂ ਇਹ ਘਰ ਲੈਣੇ ਜਿਹੜੇ ਆ ਉਹ ਬਾਹਰ ਹੋ ਚੁੱਕੇ ਨੇ। ਜੀ ਜੀ ਪ੍ਰੈਜ਼ੀਡੈਂਟ ਟਰੰਪ ਹੁਣੀ ਰਿਪਬਲਿਕਨ ਹਾਰਡਲਾਈਨਰਸ ਜਿਹੜੇ ਆ ਫਰੀडम ਕਾਕਸ ਦੇ ਮੈਂਬਰ ਆ ਉਹਨਾਂ ਦੇ ਨਾਲ ਅਜੇ ਵੀ ਨੈਗੋਸ਼ੀਏਸ਼ਨ ਕਰ ਰਹੇ ਹੈਗੇ ਆ ਤਾਂ ਕਿ ਜਿਹੜਾ ਉਹਨਾਂ ਦਾ ਟੈਕਸ ਬਿੱਲ ਆ ਉਹ ਟੈਕਸ ਤੇ ਸਪੈਂਡਿੰਗ ਬਿੱਲ ਉਹ ਪਾਸ ਹੋ ਜਾਵੇ। ਅੱਜ ਇਹ ਸ਼ਾਮ ਤੱਕ ਵੀ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਨਹੀਂ ਬਣ ਸਕੀ ਹੈਗੀ। ਕਾਂਗਰੈਸ਼ਨਲ ਬਜਟ ਆਫਿਸ ਐਸਟੀਮੇਟ ਕਰ ਰਿਹਾ ਕਿ $2.3 ਟ੍ਰਿਲੀਅਨ ਦੀ ਜਿਹੜੀ ਡੈਪਟ ਆ ਉਹ ਹੋਰ ਐਡ ਹੋ ਜਾਊਗੀ ਆਉਣ ਵਾਲੇ 10 ਸਾਲਾਂ ਦੇ ਵਿੱਚ, ਜਿਹੜੀ ਕਿ ਆਲਰੇਡੀ ਇਸ ਟਾਈਮ $36.2 ਟ੍ਰਿਲੀਅਨ ਦੇ ਲਾਗੇ ਪਹੁੰਚੀ ਹੋਈ ਹੈਗੀ ਆ। ਰਿਪਬਲਿਕਨਸ ਬੜੀ ਥੋੜੀ ਜਿਹੀ ਮੈਜੋਰਿਟੀ ਦੇ ਨਾਲ ਹਾਊਸ ਦੇ ਵਿੱਚ ਹੈਗੇ ਆ ਤੇ ਡੈਮੋਕ੍ਰੇਟ ਜਿਹੜੇ ਆ ਉਹ ਜਨੈਨਿਮਸਲੀ ਅਪੋਜ਼ ਕਰ ਰਹੇ ਆ, ਖਾਸ ਕਰਕੇ ਮੈਡੀਕੇਅਰ ਕੱਟਸ ਨੂੰ ਲੈ ਕੇ ਵੀ ਲੋਕਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਕੱਟ ਹੋ ਜਾਣੀ ਆ। ਪਰ ਟਰੰਪ ਹੁਣੀ ਇਸ ਤੇ ਅੜੀ ਹੈਗੀ ਆ ਉਹਨਾਂ ਦੀ ਵੀ ਬਿਗ ਤੇ ਬਿਊਟੀਫੁਲ ਬਿੱਲ ਹੈਗਾ, ਇਸ ਨੂੰ ਪਾਸ ਕਰਨਾ ਬਹੁਤ ਜ਼ਰੂਰੀ ਹੈਗਾ। ਤੇ ਜੌਨਸਨ ਜਿਹੜੇ ਹਾਊਸ ਸਪੀਕਰ ਆ ਉਹ ਵੀ ਜਿਹੜੀ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਆ ਤਾਂ ਕਿ ਜਿਹੜੇ ਉਹਨਾਂ ਦੇ ਰੁੱਸੇ ਹੋਏ ਰਿਪਬਲਿਕਨ ਆ ਉਹਨਾਂ ਨੂੰ ਮਨਾਇਆ ਜਾ ਸਕੇ। ਪਰ ਜੋ ਫਰੀडम ਕਾਕਸ ਦੇ ਮੈਂਬਰਸ ਹੈਗੇ ਆ ਉਹ ਇਹ ਕਹਿ ਰਹੇ ਆ ਵੀ ਕੱਟ ਜ਼ਿਆਦੇ ਹੋਣੇ ਚਾਹੀਦੇ ਆ। ਤੁਸੀਂ ਵਾਅਦਾ ਤਾਂ ਇਹ ਕੀਤਾ ਸੀ ਵੀ ਅਸੀਂ ਜਿਹੜਾ ਕਰਜ਼ਾ ਆ ਉਸ ਨੂੰ ਘੱਟ ਕਰਾਂਗੇ, ਪਰ ਹੁਣ ਤੁਸੀਂ ਜਿਹੜਾ ਕਰਜ਼ਾ ਆ ਉਹ ਹੋਰ ਐਡ ਕਰਨ ਜਾ ਰਹੇ ਹੈਗੇ ਆ। ਕਹਿੰਦੇ ਜਾਂ ਜੇ ਬਿੱਲ ਹਾਊਸ ਦੇ ਵਿੱਚੋਂ ਵੀ ਪਾਸ ਹੋ ਜਾਂਦਾ ਆ ਤੇ ਇਹ ਲੌਂਗ ਵੇ ਹੈਗਾ ਆ ਇਸ ਨੂੰ ਲਾ ਬਣਨ ਦੇ ਵਿੱਚ। ਸੈਨੇਟ ਦੇ ਵਿੱਚ ਜਾਣਾ, ਸੈਨੇਟ ਦੇ ਵਿੱਚ ਕਾਫੀ ਜ਼ਿਆਦਾ ਨੈਗੋਸ਼ੀਏਸ਼ਨਸ ਹੋਣੀਆਂ ਇਸ ਬਿੱਲ ਦੇ ਵਿੱਚ, ਕਿਤੇ ਕੱਟ ਕੀਤਾ ਜਾਊਗਾ, ਕਿਤੇ ਐਡ ਕੀਤਾ ਜਾਊਗਾ। ਸੋ ਹਜੇ ਤੱਕ ਜੋ ਆ ਹਾਊਸ ਸਪੀਕਰ ਮਾਈਕ ਜੌਨਸਨ ਉਹਨਾਂ ਨੇ ਇਹ ਕਿਹਾ ਆ ਵੀ 26 ਮਈ ਤੱਕ ਜਿਹੜਾ ਬਿੱਲ ਆ ਉਹ ਪਾਸ ਹੋਣਾ ਚਾਹੀਦਾ ਹੈ ਮੈਮੋਰੀਅਲ ਡੇ ਹੌਲੀਡੇ ਤੋਂ ਪਹਿਲਾਂ। ਜੀ ਆਪਾਂ ਦੇਖਿਆ ਅਮਰੀਕੀ ਲੋਕ ਜਿਹੜੇ ਨੇ ਅਮਰੀਕਾ ਜਾਂ ਵੈਸਟਰਨ ਕਲਚਰ ਦੇ ਵਿੱਚ ਜਿਹੜੇ ਪਾਲਤੂ ਇਹਨਾਂ ਦੇ ਰੱਖੇ ਹੁੰਦੇ ਨੇ ਜਾਨਵਰ, ਖਾਸ ਕਰਕੇ ਕੁੱਤੇ ਤੇ ਬਿੱਲੀਆਂ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰਿਵਾਜ ਆ ਤੇ ਹਰ ਘਰ ਦੇ ਵਿੱਚ ਇੱਥੇ ਤਕਰੀਬਨ ਰੱਖੇ ਹੋਏ ਨੇ। ਸਦਰਨ ਕੈਲੀਫੋਰਨੀਆ ਦਾ ਇੱਕ ਬੰਦਾ ਫੜਿਆ ਗਿਆ ਜਿਹਦੇ ਉੱਤੇ ਫੈਲਣੀ ਲੱਗੀ ਹੈ ਤੇ ਉਹਨੂੰ ਪਸ਼ੂਆਂ ਨੂੰ, ਖਾਸ ਕਰਕੇ ਜਿਹੜੇ ਪਾਲਤੂ ਆ ਜਿਨ੍ਹਾਂ ਦੇ ਵਿੱਚ ਬਿੱਲੀਆਂ ਕੁੱਤੇ ਆ ਜਾਂਦੇ ਆ, ਉਹਨਾਂ ਨੂੰ ਹਰਟ ਕਰਨ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੂੰ ਮਾਰਨ ਦੇ ਰੂਪ ਦੇ ਵਿੱਚ ਇਹਦੇ ਤੇ ਦੋਸ਼ ਲੱਗੇ ਨੇ ਕਿ ਉਹ ਫੂਡ ਜਿਹੜਾ ਰੱਖਦਾ ਸੀ ਆਪਣੇ ਕੋਲੇ ਤੇ ਜਿਹੜੀਆਂ ਲੋਕਾਂ ਦੀਆਂ ਪਾਲਤੂ ਬਿੱਲੀਆਂ ਉਹਨਾਂ ਨੂੰ ਫੂਡ ਪਾ ਕੇ ਤੇ ਉਹਨਾਂ ਨੂੰ ਮਾਰ ਦਿੰਦਾ ਸੀਗਾ। ਪਿਛਲੇ ਕਈ ਮਹੀਨਿਆਂ ਦੇ ਵਿੱਚ ਇਹਨੇ ਕਈ ਬਿੱਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ। ਅਲੈਜ਼ਾਂਡਰੋ ਓਵਲੀਅਸ ਅਕੋਸਤਾ ਜਿਹੜਾ 46 ਸਾਲ ਦਾ, ਸੈਂਟਾਨਾ ਦਾ ਰਹਿਣ ਵਾਲਾ, ਇਹਦੀ ਜਿਹੜੀ ਹੁਣ ਸਕੈਜੂਲਿੰਗ ਕੀਤੀ ਗਈ ਆ ਕੋਰਟ ਦੇ ਸਾਹਮਣੇ ਉਹ ਬੁੱਧਵਾਰ ਨੂੰ ਕੀਤੀ ਗਈ ਆ। ਇਸ ਬੰਦੇ ਉੱਤੇ ਦੋਸ਼ ਹੈ ਕਿ ਇਹਨੇ ਲੋਕਾਂ ਦੇ ਜਿਹੜੇ ਪਾਲਤੂ ਜਾਨਵਰ ਸੀਗੇ ਉਹਨਾਂ ਨੂੰ ਇਹ ਫੂਡ ਦਿੰਦਾ ਸੀਗਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਹਿਰ ਦੇ ਕੇ ਇਹ ਮਾਰ ਦਿੰਦਾ ਸੀਗਾ। ਔਰੇਂਜ ਕਾਉਂਟੀ ਪਬਲਿਕ ਡਿਫੈਂਡਰ ਨੇ ਜਿਹੜੇ ਉਹਨਾਂ ਨੇ ਜਿਹੜਾ ਉਹ ਇਸ ਘਟਨਾ ਬਾਰੇ ਜਾਣਕਾਰੀ ਦਿੰਦਾ ਦੱਸਿਆ ਕਿ ਇਹ ਬੰਦਾ ਜਿਹੜਾ ਜਿਹਦਾ ਨਾਮ ਅਲੈਜ਼ਾਂਡਰੋ ਦੱਸਿਆ ਗਿਆ, ਇਹ ਅਪ੍ਰੈਲ 24 ਤੋਂ ਜਿਹੜਾ ਇਹਦੇ ਬਾਰੇ ਇੱਕ ਇਨਵੈਸਟੀਗੇਸ਼ਨ, ਇੱਕ ਜਾਂਚ ਜਿਹੜੀ ਖੋਲੀ ਹੋਈ ਸੀ ਸੈਂਟਾਨਾ ਦੀ ਪੁਲਿਸ ਨੇ, ਤੇ ਇਹ ਜਿਹੜਾ 40,000 ਬੇਲ ਹੋਣੇ ਦੀ ਰੱਖੀ ਗਈ ਆ। ਅਥਾਰਟੀਜ਼ ਨੇ ਦੱਸਿਆ ਕਿ ਕੁਝ ਰਿਪੋਰਟ ਆਈਆਂ ਸੀਗੀਆਂ ਕਿ ਇੱਕ ਬੰਦਾ ਜਿਹੜਾ ਕਿ ਕੇਨਡ ਫੂਡ ਯੂਜ਼ ਕਰਦਾ ਤੇ ਉਹਨਾਂ ਦੀਆਂ ਬਿੱਲੀਆਂ ਨੂੰ, ਲੋਕਾਂ ਦੀਆਂ ਬਿੱਲੀਆਂ ਨੂੰ ਜਾਂ ਪਾਲਤੂ ਜਾਨਵਰਾਂ ਨੂੰ ਮਾਰ ਦਿੰਦਾ। ਸੋ ਇਹ ਪਿਛਲੇ ਕਈ ਸਮੇਂ ਤੋਂ, ਪਿਛਲੇ ਲੰਬੇ ਸਮੇਂ ਤੋਂ, ਪਿਛਲੇ ਜਿਹੜੇ ਕਹਿ ਸਕਦੇ ਹਾਂ ਕਈ ਮਹੀਨਿਆਂ ਤੋਂ ਇਹ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਸੋ ਇੱਧਰ ਤੁਸੀਂ ਦੇਖ ਲਓ ਲੋਕ ਕਿੰਨਾ ਜਿਹੜਾ ਉਹ ਪਿਆਰ ਕਰਦੇ ਆ ਆਪਣੇ ਪਾਲਤੂ ਜਾਨਵਰਾਂ ਨੂੰ, ਤੇ ਇਹ ਇਹੋ ਜਿਹੇ ਵੀ ਬੰਦੇ ਹੈਗੇ ਨੇ ਜਿਹੜਾ ਮਤਲਬ ਜਿਹੜੇ ਬਹੁਤ ਇੱਕ ਤਰੀਕੇ ਨਾਲ ਬਹੁਤ ਜ਼ਾਲਮ ਪ੍ਰਵਿਰਤੀ ਦੇ ਹੁੰਦੇ ਨੇ ਤੇ ਉਹ ਪਾਲਤੂ ਜਾਨਵਰਾਂ ਨੂੰ ਫੂਡ ਦੇਣ ਦੇ ਬਹਾਨੇ ਉਹਨਾਂ ਨੂੰ ਫਿਰ ਉਹਨਾਂ ਦਾ ਕਤਲ ਕਰ ਦਿੰਦੇ ਨੇ, ਮਾਰ ਦਿੰਦੇ ਨੇ। ਦੱਸਿਆ ਜਾ ਰਿਹਾ ਕਿ ਸੈਂਟਾਨਾ ਜਿਹੜਾ ਕਿ ਇਸ ਟਾਈਮ ਔਰੇਂਜ ਕਾਉਂਟੀ ਦਾ ਇੱਕ ਮਹੱਤਵਪੂਰਨ ਸ਼ਹਿਰ ਹੈ, ਉੱਥੇ ਇਸ ਬੰਦੇ ਨੇ ਕਾਫੀ ਥਾਵਾਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ, ਇਹ ਨਹੀਂ ਕਿ ਇੱਕ ਥਾਂ ਟਿਕਿਆ ਰਹਿੰਦਾ ਸੀ,
ਵੱਖ-ਵੱਖ ਥਾਵਾਂ ਦੇ ਉੱਤੇ ਇਹਨੇ ਕਈ ਬਿੱਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ ਨੇ। ਸੋ 5 ਤਾਂ ਇਹਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਇਸ ਵੱਲੋਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, 5 ਘਟਨਾਵਾਂ ਜਿਹੜੀਆਂ ਨੇ ਉਹਨਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਟੋਇਟਾ ਪਿਕਅਪ ਦੇ ਨਾਲ ਵੀ ਇਹਨੇ ਜਿਹੜਾ ਕਈ ਬਿੱਲੀਆਂ ਨੇ ਆਪਣੇ ਪਿਕਅਪ ਦੇ ਥੱਲੇ ਦੇ ਕੇ ਜਾਂ ਕਿਵੇਂ ਵੀ ਤਰੀਕੇ ਦੇ ਨਾਲ ਉਹਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ। ਜੀ। ਪੈਂਟਾਗਨ ਦੇ ਡਿਫੈਂਸ ਡਿਪਾਰਟਮੈਂਟ ਨੇ ਇਹ ਅੱਜ ਅਨਾਉਂਸ ਕੀਤਾ ਹੈ ਵੀ ਅਸੀਂ ਬੋਇੰਗ 747 ਐਕਸੈਪਟ ਕਰ ਲਿਆ ਹੈ ਕਤਰ ਦੀ ਸਰਕਾਰ ਤੋਂ, ਜੋ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਵੀ 에ਅਰ ਫੋਰਸ 1 ਵਾਂਗ ਇਸ ਨੂੰ ਯੂਜ਼ ਕੀਤਾ ਜਾਊਗਾ, ਕਿਉਂਕਿ ਇਹ ਕਤਰ ਦੀ ਸਰਕਾਰ ਵੱਲੋਂ ਗਿਫਟ ਜੋ ਆ ਦਿੱਤਾ ਜਾ ਰਿਹਾ ਹੈਗਾ। ਟਰੰਪ ਉਹਨਾਂ ਨੇ ਡਿਫੈਂਡ ਕੀਤਾ ਸੀ ਇਹ ਗਿਫਟ ਨੂੰ, ਜਦੋਂ ਕਿ ਜੋ ਆਪੋਜੀਸ਼ਨ ਡੈਮੋਕ੍ਰੈਟਿਕ ਪਾਰਟੀ ਦੇ ਚੱਕ ਸ਼ੂਮਰ ਹੋਣੀ ਆ, ਉਹ ਕਹਿੰਦੇ ਸੀ ਵੀ ਇਹ ਟੋਟਲੀ ਰੋਂਗ ਆ, ਕਨਸਟੀਟਿਊਸ਼ਨ ਪ੍ਰੋਹਿਬਿਟ ਕਰਦਾ ਆ ਫੋਰਨ ਗਿਫਟ ਤੋਂ ਵੀ ਕਿਸੇ ਤਰ੍ਹਾਂ ਦੇ ਜਿਹੜੇ ਐਕਸਪੈਂਸਿਵ ਗਿਫਟ ਆ ਖਾਸ ਕਰਕੇ ਜਿਹੜੇ ਉਹ ਨਹੀਂ ਲੈਣੇ ਚਾਹੀਦੇ ਹੈਗੇ। ਹਾਲਾਂਕਿ ਚੱਕ ਸ਼ੂਮਰ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਉਹ ਇੱਕ ਬਿੱਲ ਲੈ ਕੇ ਆ ਰਿਹਾ ਜਿਹਦੇ ਮੁਤਾਬਕ ਜਿਹੜੇ ਐਕਸਪੈਂਸਿਵ ਗਿਫਟ ਆ ਉਹ ਨਹੀਂ ਲਏ ਜਾ ਸਕਦੇ। ਟਰੰਪ ਨਹੀਂ ਇਹ ਕਹਿ ਰਹੇ ਆ ਵੀ ਇਹ ਮੈਨੂੰ ਨਹੀਂ ਦਿੱਤਾ ਗਿਆ, ਇਹ ਪ੍ਰੈਜ਼ੀਡੈਂਟ ਨੂੰ ਦਿੱਤਾ ਗਿਆ ਹੈ। ਜਦੋਂ ਮੈਂ ਇੱਥੇ ਛੱਡ ਕੇ ਚਲ ਗਿਆ ਤੇ ਜਹਾਜ਼ ਤਾਂ ਅਮਰੀਕਾ ਦੀ ਜਿਹੜੀ ਸਰਕਾਰ ਆ ਉਹਦੇ ਕੋਲ ਹੀ ਰਹਿਣਾ ਹੈਗਾ ਆ, ਪਰ ਅੱਜ ਡਿਫੈਂਸ ਡਿਪਾਰਟਮੈਂਟ ਨੇ ਕਲੀਅਰ ਕਰ ਦਿੱਤਾ ਹੈ ਵੀ ਉਹਨਾਂ ਦੇ ਕੋਲ ਜਹਾਜ਼ ਪਹੁੰਚ ਗਿਆ ਹੈਗਾ। ਅੱਜ ਜਦੋਂ ਜੋ ਅਫਰੀਕਾ ਦੇ ਪ੍ਰੈਜ਼ੀਡੈਂਟ ਰਾਮਾਫੋਸਾ ਉਹਨਾਂ ਦੇ ਨਾਲ ਵੀ ਮੀਟਿੰਗ ਹੋ ਰਹੀ ਸੀ, ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਕਿਹਾ ਸੀ ਵੀ ਸੌਰੀ ਮੇਰੇ ਕੋਲ ਤਾਂ ਪਲੇਨ ਦੇਣ ਲਈ ਤੁਹਾਡੇ ਕੋਲ ਹੈ ਨਹੀਂ, ਵੀ ਹੋਰ ਮੁਲਕਾਂ ਦੇ ਕੋਲ ਜਿਹੜੇ ਅਮੀਰ ਆ ਉਹਨਾਂ ਦੇ ਕੋਲ ਹੈਗਾ, ਪਰ ਮੇਰੇ ਮੁਲਕ ਜਿਹੜਾ ਆ ਉਹ ਪਲੇਨ ਆਫਰ ਨਹੀਂ ਕਰ ਸਕਦਾ ਹੈਗਾ। ਜੀ। ਆਪਾਂ ਲਗਾਤਾਰ ਇਹ ਚਰਚਾ ਕਰ ਰਹੇ ਹਾਂ, ਸਵੇਰ ਦੀਆਂ ਖਬਰਾਂ ਦੇ ਵਿੱਚ ਵੀ ਤੁਹਾਨੂੰ ਇਹ ਜਾਣਕਾਰੀ ਦਿੱਤੀ ਸੀਗੀ ਕਿ ਜਿਹੜਾ ਮੈਡੀਕੇਡ ਕੱਟ ਜਿਹੜਾ ਚੱਲ ਰਿਹਾ ਇਸ ਟਾਈਮ ਬਜਟ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਉਹਦਾ ਜਿਹੜਾ ਪ੍ਰਭਾਵ ਹੈ ਉਹਦਾ ਐਸਟੀਮੇਟ ਕੀਤਾ ਜਾ ਰਿਹਾ ਕੈਲੀਫੋਰਨੀਆ ਦੇ ਵਿੱਚ ਵੀ। ਜੇਕਰ ਕੈਲੀਫੋਰਨੀਆ ਦੇ ਵਿੱਚ ਕਾਂਗਰਸ ਮੈਡੀਕੇਡ ਨੂੰ ਕੱਟ ਕਰਦੀ ਹੈ, ਮਾਫ ਕਰਨਾ ਜੇਕਰ ਮੇਰੀ ਪ੍ਰੋਨਾਂਸੀਏਸ਼ਨ ਦੇ ਵਿੱਚ ਕੋਈ ਦਿੱਕਤ ਹੋਵੇ ਤਾਂ ਇਹਦੇ ਨਾਲ ਕੈਲੀਫੋਰਨੀਆ ਦੇ ਵਿੱਚ 2,17,000 ਜਿਹੜੀਆਂ ਜੌਬਸ ਨੇ ਉਹ ਪ੍ਰਭਾਵਿਤ ਹੋ ਜਾਣਗੀਆਂ। UC ਬਰਕਲੇ ਜਿਹੜੀ ਲੇਬਰ ਸੈਂਟਰ ਆ ਉਹਨੇ ਇੱਕ ਅੰਦਾਜ਼ਾ ਲਾਇਆ ਤੇ ਉਹਨਾਂ ਨੇ ਕਿਹਾ ਕਿ 1 ਲੱਖ ਜਿਹੜੀਆਂ 45,000 ਜੌਬਸ ਨੇ ਉਹ ਇਹਦੇ ਵਿੱਚ ਕੱਟੀਆਂ ਜਾ ਸਕਦੀਆਂ ਨੇ, ਜਿਹੜੀਆਂ ਕਿ ਹੈਲਥ ਕੇਅਰ ਸੈਕਟਰ ਨੂੰ ਪ੍ਰਭਾਵਿਤ ਕਰਨਗੀਆਂ, ਜਿਨ੍ਹਾਂ ਦੇ ਵਿੱਚ ਹਸਪੀਟਲਸ, ਕਲੀਨਿਕਸ, ਨਰਸਿੰਗ ਹੋਮਸ, ਇੰਸ਼ੋਰੈਂਸ ਕੰਪਨੀਜ਼ ਤੇ ਹੋਰ ਹੋਮ ਕੇਅਰ, ਜਿਹੜਾ ਕਿ ਪਾਲਿਸੀ ਬਰੀਫ ਨੇ ਵੀ ਇਹਦੇ ਬਾਰੇ ਜਿਹੜੀ ਹਾਮੀ ਭਰੀ ਆ। ਰਿਪਬਲਿਕਨ ਜਿਹੜੇ ਆਪਾਂ ਦੇਖਿਆ ਕਿ ਉਹਨਾਂ ਨੇ ਬਜਟ ਜਿਹੜਾ ਅਨਵੇਲ ਕੀਤਾ ਇਸ ਟਾਈਮ, ਅਤੇ ਉਹ ਬਜਟ ਦੇ ਬਾਰੇ ਉਹਨਾਂ ਦੇ ਵਿੱਚ ਆਪਸੀ ਮਤਭੇਦ ਵੀ ਨੇ। ਜਿਹੜਾ ਕੱਟ ਹੈ ਮੈਡੀਕੇਡ ਦੇ ਵਿੱਚ ਜਾਂ ਮੈਡੀਕਲ ਕੈਲੀਫੋਰਨੀਆ ਦੇ ਵਿੱਚ ਮੈਡੀਕਲ ਦੇ ਤੌਰ ਤੇ ਜਾਣਿਆ ਜਾਂਦਾ, 10 ਸਾਲਾਂ ਦੇ ਜਿਹੜਾ ਪਿਛਲਾ ਲੰਘਿਆ ਵਕਤ ਆ ਉਹਦੇ ਵਿੱਚ ਇਸ ਟਾਈਮ ਇਹਦੇ ਟ੍ਰਿਲੀਅਨਸ ਆਫ ਡਾਲਰ ਜਿਹੜੇ ਨੇ ਫੈਡਰਲ ਸਪੈਂਡਿੰਗ ਹੋ ਚੁੱਕੀ ਹੈ। ਤੇ ਇਸ ਟਾਈਮ ਟਰੰਪ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਕੱਟ ਲਾ ਕੇ ਰਹਾਂਗੇ। ਹੁਣ ਦੱਸਿਆ ਜਾ ਰਿਹਾ ਕਿ ਕੈਲੀਫੋਰਨੀਆ ਦੇ ਜਿਹੜੇ ਸੈਕਟਰ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਕੇ ਹਟਿਆ, ਚਾਹੇ ਉਹ ਹਸਪੀਟਲਸ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਕਲੀਨਿਕਸ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਨਰਸਿੰਗ ਹੋਮਸ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਇੰਸ਼ੋਰੈਂਸ ਕੰਪਨੀਜ਼ ਹੋਣ ਜਾਂ ਹੋਮ ਕੇਅਰ ਜਾਂ ਹੋਰ ਵੀ ਜਿਹੜੀਆਂ ਜਿੱਥੇ ਜਿਸ ਤਰੀਕੇ ਦੇ ਨਾਲ ਇਹ ਕੰਮਕਾਰ ਕਰਦੇ ਨੇ ਲੋਕ, ਜਾਂ ਜਿੱਥੇ ਵੀ ਇਹ ਸੈਕਟਰ ਜਿਹੜੇ ਨੇ ਜਾ ਜੁੜਦੇ ਨੇ ਇੱਕ ਦੂਜੇ ਦੇ ਨਾਲ, ਜਿਵੇਂ ਇੰਸ਼ੋਰੈਂਸ ਹੈ ਜਾਂ ਨਰਸਿੰਗ ਹੋਮ ਜਾ ਜੁੜਦੇ ਨੇ, ਤਾਂ ਉਹ ਕਹਿੰਦੇ ਕਿ ਇਸ ਟਾਈਮ 2,17,000 1,45,000 ਤੋਂ ਲੈ ਕੇ 2,17,000 ਜੌਬ ਜਿਹੜੀਆਂ ਨੇ ਹੌਲੀ ਹੌਲੀ, ਇਹ ਨਹੀਂਗਾ ਕਿ ਅੱਜ ਇਹ ਕੱਟ ਕਰਤਾ ਤੇ ਕੱਲ ਨੂੰ 2,17,000 ਜੌਬ ਚਲੀਆਂ ਜਾਣਗੀਆਂ, ਬਲਕਿ ਹੌਲੀ ਹੌਲੀ ਇੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਜੌਬਸ ਦੇ ਉੱਤੇ ਜਿਹੜਾ ਪ੍ਰਭਾਵ ਆ ਉਹ ਪਊਗਾ। ਪਾਲਿਸੀ ਬਰੀਫ ਨੇ ਬਹੁਤ ਸਾਰੇ ਜਿਹੜੇ ਆંકੜੇ ਨੇ ਇਸ ਬਾਰੇ ਸ਼ੇਅਰ ਕੀਤੇ ਨੇ। ਜੀ। ਅਗਲੀ ਖਬਰ ਵੱਲ ਚਲੀਏ ਤੇ ਬੜੀ ਹੈਰਾਨੀਜਨਕ ਆ ਕਿ ਕੈਲੀਫੋਰਨੀਆ ਦੀ ਡੈਮੋਕ੍ਰੈਟਿਕ ਲਾ ਮੇਕਰ ਸੈਨੇਟਰ ਸਬਰੀਨਾ ਸਰਵੰਟਿਸ ਉਸ ਨੂੰ ਸਟੇਟ ਦੀ ਕੈਪੀਟਲ ਸੈਕਰਾਮੈਂਟੋ ਦੇ ਏਰੀਏ ਦੇ ਵਿੱਚ ਹੀ DUI ਦੇ ਨਾਲ ਬਾਅਦ ਦੁਪਹਿਰ ਚਾਰਜ ਕੀਤਾ ਗਿਆ ਹੈਗਾ। ਸਟੇਟ ਸੈਨੇਟਰ ਸਬਰੀਨਾ ਸਰਵੰਟਿਸ 37 ਸਾਲਾਂ ਦੀ ਆ। ਉਹਨੇ ਡਿਸਪਿਊਟ ਕੀਤਾ ਵੀ ਕਹਿੰਦੀ ਮੈਂ ਡਰੰਕ ਤਾਂ ਨਹੀਂ ਸੀ, ਜ਼ਰੂਰ ਮੇਰਾ ਐਕਸੀਡੈਂਟ ਹੋਇਆ, ਐਕਸੀਡੈਂਟ ਤੋਂ ਬਾਅਦ ਮੈਂ ਹਸਪੀਟਲ ਗਈ ਆ ਤੇ ਉੱਥੇ ਪੁਲਿਸ ਵਾਲੇ ਆਏ ਆ ਤੇ ਪੁਲਿਸ ਵਾਲਿਆਂ ਨੇ ਚੈੱਕ ਕੀਤਾ ਵੀ ਉਹ ਜਿਹੜੀ ਸੀ ਡਰੰਕ ਸੀਗੀ, ਪਰ ਕਹਿੰਦੀ ਮੈਂ ਕਲੀਅਰ ਕਰ ਰਹੀ ਹਾਂ ਵੀ ਮੈਂ ਕਿਸੇ ਤਰ੍ਹਾਂ ਦੀ ਜਿਹੜੀ ਸ਼ਰਾਬ ਜਾਂ ਕੋਈ ਡਰੱਗ ਨਹੀਂ ਪੀਤੀ ਹੋਈ ਸੀਗੀ ਤੇ ਮੇਰੇ ਸਿਸਟਮ ਦੇ ਵਿੱਚ ਕਿਸੇ ਤਰ੍ਹਾਂ ਦਾ ਅਲਕੋਹਲ ਵੀ ਨਹੀਂ ਸੀਗਾ। ਸਦਰਨ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦੇ ਆ ਸਰਵੈਂਟਿਸ ਜੋ ਸੈਨੇਟਰ ਹੈਗੀ ਆ। ਡਾਊਨਟਾਊਨ ਸੈਕਰਾਮੈਂਟੋ ਚ ਇਹ ਇਨਸੀਡੈਂਟ ਵਾਪਰੀ ਆ ਪਿਛਲੇ ਸੋਮਵਾਰ, 2 ਬਲਾਕ ਵੇ ਸੀਗਾ ਕੈਪੀਟਲ ਤੋਂ, ਤੇ 1:30 ਵਜੇ ਜਦੋਂ ਐਕਸੀਡੈਂਟ ਹੋਇਆ ਤੇ ਉਹ ਤੋਂ ਬਾਅਦ ਕਾਰ ਛੱਡ ਕੇ ਸਰਵੰਟਿਸ ਹਸਪੀਟਲ ਨੂੰ ਚਲੇ ਗਈ ਤੇ ਆਫੀਸਰ ਐਲਿਸਨ ਸਮਿਥ
ਜੋ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਜਦੋਂ ਪੁਲਿਸ ਸਰਵੈਂਟਸ ਨੂੰ ਹਸਪੀਟਲ ਦੇ ਵਿੱਚ ਮਿਲੀ ਤਾਂ ਉਸ ਨੂੰ ਅੰਡਰ ਦਾ ਇਨਫਲੂਐਂਸ ਸਾਈਟ ਕੀਤਾ ਗਿਆ ਤੇ ਮਿਸਡਮੀਨਰ ਜਿਹੜਾ ਆ ਉਹਨੂੰ ਚਾਰजेस ਕੀਤੇ ਗਏ ਹੈਗੇ ਉਹਦੇ ਤੇ ਉਹਦੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਸਰਵੈਂਟਸ ਇਹ ਕਹਿ ਰਹੇ ਵੀ ਨਹੀਂ, ਮੈਂ ਤਾਂ ਐਮਰਜੈਂਸੀ ਰੂਮ ਦੇ ਵਿੱਚ ਸੀਗੀ ਤੇ ਮੈਨੂੰ ਜਿਹੜਾ ਗਲਤ ਜਿਹੜਾ ਚਾਰਜ ਕੀਤਾ ਗਿਆ ਹੈਗਾ ਤੇ ਮੈਂ ਕਿਸੇ ਤਰ੍ਹਾਂ ਦੀ, ਮੈਂ ਵਾਈਫ ਆ, ਮਦਰ ਆ, ਵੀ ਮੈਂ ਇਦਾਂ ਦਾ ਕੰਮ ਨਹੀਂ ਕੀਤਾ ਹੈਗਾ। ਜੋ ਸੈਕਰਾਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਆ, ਉਹਨਾਂ ਦੇ ਸਪੋਕਸਪਰਸਨ ਨੇ ਇਹ ਜਿਹੜਾ ਇਸ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਆਨਸਰ ਆ ਉਹ ਦੇਣ ਤੋਂ ਨਾ ਕਰ ਦਿੱਤੀ ਹੈਗੀ। ਇਸ ਤੋਂ ਪਹਿਲਾਂ ਵੀ ਕਈ ਲਾ ਮੇਕਰਸ DUI ਦੇ ਵਿੱਚ ਅਰੈਸਟ ਹੁੰਦੇ ਰਹੇ ਹੈਗੇ ਆ। ਡੇਵ ਮਿਨ ਨੂੰ ਮਈ 2023 ਦੇ ਵਿੱਚ DUI ਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ। ਬਾਅਦ ਚ CHP ਨੇ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਰਿਲੀਜ਼ ਵੀ ਕਰ ਦਿੱਤੀ ਸੀ। ਇਸੇ ਤਰ੍ਹਾਂ ਸੇਮ ਈਅਰ ਦੇ ਵਿੱਚ ਵੈਂਡੀ ਕਰੂਲੋ ਨੂੰ ਵੀ ਜੋ ਅਰੈਸਟ ਕੀਤਾ ਗਿਆ ਸੀ DUI ਦੇ ਸੰਬੰਧ ਦੇ ਵਿੱਚ। ਉਹਦਾ ਜਿਹੜਾ ਲਾਸ ਐਂਜਲਸ ਸਿਟੀ ਕਾਉਂਸਲ ਦੀ ਕੈਂਪੇਨ ਜਦੋਂ ਉਹ ਕਰ ਰਹੀ ਸੀ। ਸਰਵੈਂਟਸ ਨੇ ਪਹਿਲਾਂ ਜਿਹੜਾ ਲਟੀਨੋ ਕਾਕਸ ਨੂੰ ਵੀ ਜਿਹੜਾ ਚੇਅਰ ਕੀਤਾ ਹੈਗਾ, LGBTQ ਕਾਕਸ ਨੂੰ ਵੀ ਚੇਅਰ ਕੀਤਾ ਹੈਗਾ। ਕਲੈਰੀਸਾ ਸਰਵੈਂਟਸ ਪਹਿਲਾਂ ਵੀ 2 ਵਾਰ DUI ਦੇ ਵਿੱਚ ਚਾਰਜ ਹੋਈ ਸੀ ਜਦੋਂ ਉਹ ਆਪਣੀ ਕੈਂਪੇਨ ਕਰ ਰਹੀ ਸੀ। ਉਸ ਟਾਈਮ ਦੇ ਉੱਤੇ ਵੀ ਜਿਹੜਾ ਇਹ ਕਾਫੀ ਵੱਡਾ ਇਸ਼ੂ ਬਣਿਆ ਸੀ, ਪਰ ਉਹ ਆਪਣੇ ਓਪੋਨੈਂਟ ਰਿਪਬਲਿਕਨ ਲਟੀਸ਼ੀਆ ਕੈਸਟਿਲੋ ਨੂੰ 600 ਵੋਟਾਂ ਦੇ ਫਰਕ ਦੇ ਨਾਲ ਹਰਾ ਗਈ ਸੀਗੀ। ਸੋ ਹੁਣ ਦੇਖੋ ਜੇ ਸਾਡੇ ਸੈਨੇਟਰਾਂ ਦਾ ਇਹ ਹਾਲ ਆ ਵੀ ਕੈਪੀਟਲ ਦੇ ਲਾਗੇ ਉੱਥੇ ਜਿਹੜੇ ਡਰੰਕ ਡਰਾਈਵਿੰਗ ਚ ਫੜ ਹੁੰਦੇ ਆ, ਤੇ ਆਮ ਜਨਤਾ ਨੂੰ ਤੁਸੀਂ ਕਿੱਦਾਂ ਕਹੋਗੇ ਵੀ ਸ਼ਰਾਬ ਪੀ ਕੇ ਨਾ ਗੱਡੀ ਚਲਾਓ। ਜੀ ਇਹਨਾਂ ਨੇ ਤਾਂ ਦੇਖੋ ਜਿਹੜੇ ਆਗੂ ਹੁੰਦੇ ਨੇ ਉਹਨਾਂ ਨੇ ਪ੍ਰਭਾਵ ਸਿਰਜਣਾ ਹੁੰਦਾ ਹੈ, ਲੋਕਾਂ ਦੇ ਸਾਹਮਣੇ ਮਿਸਾਲਾਂ ਸੈੱਟ ਕਰਨੀਆਂ ਹੁੰਦੀਆਂ, ਪਰ ਜੇ ਆਪ ਹੀ ਫੜੇ ਜਾ ਰਹੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਤੇ ਲੋਕਾਂ ਨੂੰ ਕੀ ਨਸੀਹਤ ਦੇਣਗੇ। ਸੋ ਹਰਜੋਤ ਸਿੰਘ ਜੀ, ਆਪਣਾ ਖਬਰਾਂ ਦਾ ਸਮਾਂ ਜਿਹੜਾ ਸਮਾਪਤੀ ਵਾਲਾ ਹੈ ਜੀ, ਤੇ ਜਾਂਦੇ ਜਾਂਦੇ ਆਪਾਂ ਕਰੰਸੀ ਰੇਟ ਤੇ ਸਟਾਕ ਦੇ ਬਾਰੇ ਜਾਣਕਾਰੀ ਜ਼ਰੂਰ ਦਿੰਦੇ ਚਲੀਏ ਜੀ। ਜੀ ਬਿਲਕੁਲ, ਸਟਾਕ ਦੇ ਬਾਰੇ ਵੀ ਜਾਣਕਾਰੀ ਦੇਣੀ ਆ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਇੱਕ ਜਾਂਦੇ ਖਬਰ ਸਾਂਝੀ ਕਰਦੇ ਜਾਈਏ। ਜਿਹੜੀ ਫਲਾਈਟ ਉਹ ਸੂਡਾਨ ਨੂੰ ਲੈ ਕੇ ਚਲ ਗਏ ਆ, ਜੋ ਅਨਡਾਕੂਮੈਂਟਡ ਬੰਦਿਆਂ ਦੀ, ਉਹਦੇ ਸੰਬੰਧ ਦੇ ਵਿੱਚ ਜੱਜ ਨੇ ਆਰਡਰ ਕੀਤਾ ਸੀ ਵੀ ਜੇ ਫਲਾਈਟ ਵਾਪਸ ਨਾ ਆਈ, ਜਿਹੜੇ ਬੰਦੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਨਵੋਲਵ ਹੋਊਗੇ ਉਹਨਾਂ ਨੂੰ ਜਿਹੜਾ ਮੈਂ ਜੇਲ੍ਹ ਕਰੂੰਗਾ। ਪਰ ਉਹ ਫਲਾਈਟ ਚਲ ਗਈ ਹੈਗੀ ਆ। ਉਹਦੇ ਬਾਰੇ ਹਜੇ ਡਿਟੇਲ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਣੀ ਆ, ਕਿਉਂਕਿ ਇਹ ਥੋੜੀ ਬ੍ਰੇਕਿੰਗ ਨਿਊਜ਼ ਆ ਤੇ ਉਹ ਕੁਝ ਮਿੰਟ ਪਹਿਲਾਂ ਦੀ ਆ, ਉਹ ਫਿਰ ਆਪਾਂ ਕੱਲ ਸਵੇਰ ਨੂੰ ਜਿਹੜੀ ਸਾਂਝੀ ਕਰਾਂਗੇ। ਜੌਬਸ ਦੀ ਜੇ ਗੱਲ ਕਰਦੇ ਜਾਈਏ, ਵਾਲਮਾਰਟ ਨੇ 1500 ਦੇ ਕਰੀਬ ਆਪਣੇ IT ਟੀਮ ਦੇ ਲੋਕ ਜਿਹੜੇ ਆ ਉਹ ਲੇ ਆਫ ਕਰ ਦਿੱਤੇ ਆ। IT ਇੰਡਸਟਰੀ ਜਿਹੜੀ ਆ ਪਿਛਲੇ 1 ਸਾਲ ਤੋਂ ਬਹੁਤ ਮਾੜੇ ਦੌਰ ਦੇ ਵਿੱਚ ਚੱਲ ਰਹੀ ਆ, ਖਾਸ ਕਰਕੇ ਲੇ ਆਫਸ ਨੂੰ ਲੈ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲੇ ਆਫਸ ਆ IT ਇੰਡਸਟਰੀ ਦੇ ਵਿੱਚ ਹੋ ਰਹੀਆਂ ਹੈਗੀਆਂ ਆ। ਤੇ ਅੱਜ ਡਾਓ ਜੋਨ ਇੰਡਸਟਰੀਅਲ ਜਿਹੜਾ ਆ ਲਗਭਗ 800 ਦੇ ਕਰੀਬ ਪੁਆਇੰਟਸ ਡਾਊਨ ਗਿਆ ਹੈਗਾ, ਖਾਸ ਕਰਕੇ ਜੋ ਟਰੰਪ ਉਹਨਾਂ ਦਾ ਟੈਕਸ ਬਿੱਲ ਆ ਉਸ ਨੂੰ ਲੈ ਕੇ। ਟੋਟਲ 817 ਪੁਆਇੰਟ ਜਿਹੜਾ ਡਾਓ ਜੋਨ ਇੰਡਸਟਰੀਅਲ ਆ ਉਹ ਡਾਊਨ ਗਿਆ, ਜੋ ਕਿ 1.91% ਬਣਦਾ ਆ। ਤੇ S&P ਇੰਡੈਕਸ 1.61% ਡਾਊਨ ਗਿਆ। ਨੈਸਡੈਕ ਜਿਹੜਾ ਆ 1.41% ਦੇ ਕਰੀਬ ਡਾਊਨ ਗਿਆ ਹੈਗਾ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 85 ਸੈਂਟ ਦੇ ਬਰਾਬਰ ਰਹੀ, ਮਾਫ ਕਰਨਾ, $1 ਤੇ 39 ਸੈਂਟ ਦੇ ਬਰਾਬਰ ਰਹੀ ਹੈ। ਇੰਡੀਆ ਦੇ 85 ਰੁਪਏ ਤੇ 55 ਪੈਸਿਆਂ ਦੇ ਬਰਾਬਰ ਰਹੀ ਹੈ, ਤੇ ਪਾਕਿਸਤਾਨ ਦੇ 281 ਰੁਪਏ ਤੇ 81 ਪੈਸਿਆਂ ਦੇ ਬਰਾਬਰ ਇੱਕ $US ਦੀ ਕੀਮਤ ਰਹੀ ਹੈ। ਜੀ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿਹੜਾ ਨਗਰ ਕੀਰਤਨ ਸੈਨ ਫਰਾਂਸਿਸਕੋ ਹੋਣ ਜਾ ਰਿਹਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਹੋਰ ਸ਼ਹੀਦਾਂ ਦੇ ਸੰਬੰਧ ਦੇ ਵਿੱਚ 7 ਤਰੀਕ ਨੂੰ ਜੂਨ ਨੂੰ ਸਾਡਾ ਹਰ ਇੱਕ ਦਾ ਫਰਜ਼ ਬਣਦਾ ਵੀ ਇਸ ਨਗਰ ਕੀਰਤਨ ਦੇ ਵਿੱਚ ਪਾਰਟਿਸਿਪੇਟ ਕਰੀਏ। ਗੁਰੂ ਘਰਾਂ 'ਚ ਇਲੈਕਸ਼ਨਾਂ ਹੁੰਦੀਆਂ, ਬਹੁਤ ਇੱਕ ਦੂਜੇ ਦੇ ਉੱਤੇ ਵੱਧ ਚੜ ਕੇ ਜਿਹੜੇ ਆ ਪਾਰਟਿਸਿਪੇਟ ਕਰਦੇ ਆ। ਸਾਨੂੰ ਇਹ ਖਬਰਾਂ ਆ ਰਹੀਆਂ ਕਈ ਏਰੀਏ ਦੇ ਗੁਰੂ ਘਰ ਉਹ ਪਾਰਟਿਸਿਪੇਟ ਹੀ ਨਹੀਂ ਕਰ ਰਹੇ ਹੈਗੇ। ਸੋ ਹੁਣ ਇਹ ਜਦੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਹੁੰਦਾ ਨਾ, ਕੋਈ ਗਿਫਟ ਕਾਰਡ ਨਹੀਂ ਤੁਹਾਡੇ ਲਈ ਲੈ ਕੇ ਜਾਂਦਾ, ਕੋਈ ਕਾਰਡ ਨਹੀਂ ਲੈ ਕੇ ਜਾਂਦਾ ਵੀ ਭਾਈ ਆਓ ਜੀ ਸਾਡੇ ਉੱਥੇ ਅਸੀਂ ਨਗਰ ਕੀਰਤਨ ਜਿਹੜਾ ਆ ਉਹ ਸ਼ਹੀਦਾਂ ਦੀ ਯਾਦ ਦੇ ਵਿੱਚ ਕੱਢ ਰਹੇ ਹੈਗੇ ਆ। ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਹੈਗਾ ਭਈ ਇਹ ਇੱਕ ਤਰ੍ਹਾਂ ਨਾਲ ਹਿਸਟੋਰੀਕਲ ਜਿਹੜਾ ਨਗਰ ਕੀਰਤਨ ਹੁੰਦਾ ਸੈਨ ਫਰਾਂਸਿਸਕੋ ਡਾਊਨਟਾਊਨ ਦੇ ਵਿੱਚ। ਇਸੇ ਕਰਕੇ ਇਹ ਕਿਸੇ ਇੱਕ ਗੁਰੂ ਘਰ ਵੱਲੋਂ ਨਹੀਂ, ਬਹੁਤ ਸਾਰੇ ਆਮ ਸਿੱਖ ਸੰਗਤਾਂ ਤੇ ਕਈ ਗੁਰੂ ਘਰਾਂ ਵੱਲੋਂ ਰਲ ਕੇ ਜਿਹੜਾ ਇਹ ਜਿਹੜਾ ਨਗਰ ਕੀਰਤਨ ਕੱਢਿਆ ਜਾਂਦਾ ਹੈਗਾ। ਸੋ ਬਹੁਤ ਗੁਰੂ ਘਰਾਂ ਤੋਂ ਬੱਸਾਂ ਵੀ ਚੱਲ ਰਹੀਆਂ। ਸੋ ਸਾਰਿਆਂ ਨੂੰ ਬੇਨਤੀ ਆ ਵੱਧ ਚੜ ਕੇ ਆਪਣਾ ਫਰਜ਼
ਪਛਾਣੋ ਤੇ ਨਗਰ ਕੀਰਤਨ ਦੇ ਵਿੱਚ ਜਿਹੜਾ ਹਿੱਸਾ ਪਾਓ। ਤੇ ਬੱਸਾਂ ਵੀ ਜਾਣੀਆਂ ਆ। ਅਗਲੇ ਹਫ਼ਤੇ ਤੋਂ ਆਪਾਂ ਸਾਰੀ ਜਗ੍ਹਾ ਅਨਾਉਂਸ ਕਰਾਂਗੇ ਕਿਹੜੇ-ਕਿਹੜੇ ਗੁਰੂ ਘਰਾਂ ਤੋਂ ਬੱਸਾਂ ਜਾਣੀਆਂ, ਤਾਂ ਕਿ ਉੱਥੇ ਤੁਸੀਂ ਆਪਣਾ ਨਾਂ ਲਿਖਾ ਦਿਓ, ਕਿਉਂਕਿ ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਸਾਰੇ ਲੋਕ ਕਾਰ ਤੇ ਨਹੀਂ ਜਾਣਾ ਪਸੰਦ ਕਰਦੇ, ਕਿਉਂਕਿ ਭੀੜਾ ਹੁੰਦਾ ਆ, ਪਾਰਕਿੰਗ ਦੀ ਪ੍ਰੋਬਲਮ ਆ। ਸੋ ਬੱਸਾਂ ਦੇ ਵਿੱਚ ਈਜ਼ੀ ਰਹਿੰਦਾ। ਜਿਹੜੇ ਬੇ ਏਰੀਏ ਦੇ ਲੋਕ ਆ ਉਹਨਾਂ ਨੂੰ ਤਾਂ ਚੱਲ ਪਤਾ ਹੀ ਆ, ਜਿਹੜੇ ਦੂਰ ਦੁਰਾਡਿਓਂ ਆਉਣੇ ਆ, ਬੇਕਰਫੀਲਡ, ਯੂਬਾ ਸਿਟੀ, ਫ੍ਰਿਜ਼ਨੋ, ਮੋਡੈਸਟੋ, ਸਟਾਕਟਨ ਤੋਂ। ਸੋ ਬੱਸਾਂ ਦੇ ਵਿੱਚ ਜ਼ਰੂਰ ਪਹੁੰਚਣਾ ਚਾਹੀਦਾ। ਨਿਆਣਿਆਂ ਨੂੰ ਛੁੱਟੀਆਂ ਹੋ ਗਈਆਂ ਬਹੁਤਿਆਂ ਨੂੰ, ਬੱਚਿਆਂ ਨੂੰ ਨਾਲ ਲੈ ਕੇ ਆਓ। ਬੱਚਿਆਂ ਨੇ ਵੀ ਕਹਿੰਦੇ ਇਸ ਵਾਰੀ ਵਧੀਆ ਇੱਕ ਫਲੋਟ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਹੈਗਾ। ਸੋ ਆਉਣ ਵਾਲੇ ਸਮੇਂ 'ਚ ਡਿਟੇਲ ਜਾਣਕਾਰੀ ਦੇਵਾਂਗੇ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਅਕਾਲ।